ਜੀ, ਜੀ। ਅੱਛਾ, ਹਰਵਿੰਦਰ, ਅੱਗੇ ਆਪਾਂ ਵਧਦੇ ਹਾਂ। ਸਮਾਂ ਵੀ ਆਪਣਾ ਪ੍ਰੋਗਰਾਮ ਦਾ ਸਮਾਪਤੀ ਵੱਲ ਨੂੰ ਲਗਾਤਾਰ ਜਿਹੜਾ ਉਹ ਵੱਧ ਰਿਹਾ। ਅਗਲੀ ਜਿਹੜੀ ਗੱਲ ਕਰਦੇ ਹਾਂ, ਤੁਸੀਂ ਪਹਿਲਾਂ ਵੀ ਇਸ ਦੇ ਬਾਰੇ ਚਰਚਾ ਕੀਤੀ, ਆਪਾਂ ਇਸ ਪ੍ਰੋਗਰਾਮ ਦੇ ਉੱਤੇ ਪਹਿਲਾਂ ਵੀ ਗੱਲ ਕੀਤੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਇੱਥੇ ਜਿਹੜੀ AI ਨੂੰ ਜਿਹੜਾ ਲੈ ਕੇ ਆ, ਉਹ ਕਿਉਂ ਇੰਪੋਰਟੈਂਟ ਨੇ। ਇੱਥੇ ਇਹ ਜਿਹੜੀ ਸਪੇਸ ਆ ਉਸਨੂੰ ਕਿੱਦਾਂ ਜਿਹੜਾ ਇਸ ਦੇ ਲਈ ਵਰਤਿਆ ਜਿਹੜਾ ਉਹ ਜਾਇਆ ਜਾ ਸਕਦਾ ਆ। ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਸਨੂੰ AI ਦੇ ਬਾਰੇ ਕਿੱਦਾਂ ਸਮਝ ਜਿਹੜੀ ਉਹ ਵਧਾਈ ਜਾ ਸਕਦੀ। ਇਕੱਲੀ ਆਉਣ ਵਾਲੀ ਪੀੜ੍ਹੀ ਨਹੀਂ, ਜਿਹੜੀ ਮੈਚਿਓਰ ਹੋਈ ਆ, ਜਿਹੜੀ ਵੱਡੀ ਹੋਈ ਆ, ਜਿਹੜਾ ਇਸ ਟਾਈਮ ਤਬਦੀਲੀ ਚੋਂ ਜਿਹੜਾ ਉਹ ਲੰਘ ਰਹੇ ਆ। ਸੋ ਹਾਂਜੀ ਜਿਹੜਾ ਖਾਲਸਾ ਸਕੂਲ ਫਰੀਮੌਂਟ ਆ, ਉਹਨਾਂ ਨੇ AI ਕੋਰਸਿਸ ਦੀ ਜਿਹੜੀ ਉੱਥੇ ਸ਼ੁਰੂਆਤ ਕੀਤੀ ਆ। ਸੋ ਇਸ ਪਹਿਲ ਕਦਮੀ ਦੇ ਬਾਰੇ ਥੋੜਾ ਦੱਸੋ। ਹਾਂਜੀ ਤੁਸੀਂ ਜਿਹੜੀ ਪਹਿਲੀ ਗੱਲ ਕਹੀ ਕਿ ਗੁਰਦੁਆਰਾ ਸਾਹਿਬ ਕਿਉਂ ਜ਼ਰੂਰੀ ਆ। ਸੋ ਗੁਰਦੁਆਰਾ ਸਾਹਿਬ ਬਾਕੀ ਧਾਰਮਿਕ ਸਥਾਨਾਂ ਤੋਂ, ਬਾਕੀ ਧਰਮਾਂ ਦੇ ਧਾਰਮਿਕ ਸਥਾਨਾਂ ਨਾਲੋਂ ਬਹੁਤ ਡਿਫਰੈਂਟ ਗੁਰੂ ਸਾਹਿਬ ਨੇ ਕ੍ਰੀਏਟ ਕੀਤੇ ਆ। ਭਾਈ ਕਾਹਨ ਸਿੰਘ ਨਾਭਾ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਗੁਰਦੁਆਰਾ ਸਾਹਿਬ ਨੂੰ ਇੱਕ ਕੱਲਾ ਪੂਜਾ ਦਾ ਸਥਾਨ ਹੀ ਨਹੀਂ ਦੱਸਿਆ, ਉਹਨਾਂ ਨੇ ਹੋਰ ਵੀ ਚੀਜ਼ਾਂ ਉਹਦੇ ਵਿੱਚ ਦੱਸੀਆਂ, ਹੈ ਨਾ। ਜਿਹੜਾ ਕੋਈ ਮਾੜਾ ਬੰਦਾ ਉਹਦੇ ਲਈ ਸ਼ੈਲਟਰ ਪਲੇਸ ਹੋਵੇ, ਉੱਥੇ ਦਵਾਖਾਨਾ ਹੋਏ, ਤੇ ਉਹਦੇ 'ਚ ਇੱਕ ਗੱਲ ਉਹਨਾਂ ਕਹੀ ਆ, ਉਹ ਹੈਗਾ ਕਿ ਵਿੱਦਿਆ ਦਾ ਕੇਂਦਰ ਹੋਵੇ। ਹੂੰ 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 ਸੋ ਜਿਹੜਾ ਵਿੱਦਿਆ ਦੇ ਕੇਂਦਰ ਵਾਲਾ ਕੰਮ ਹੈਗਾ, ਉਹ ਇਹ ਆ ਵੀ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਆ, ਖਾਸ ਤੌਰ ਦੇ ਉੱਤੇ ਵੈਸਟ ਦੇ ਵਿੱਚ, ਪੰਜਾਬ ਤੋਂ ਬਾਹਰ, ਉਹਦੇ ਵਿੱਚ ਖਾਲਸਾ ਸਕੂਲ ਜਿਹੜੇ ਆ ਉਹ ਇੱਕ ਵੱਡਾ ਰੋਲ ਜਿਹੜਾ ਉਹ ਅਦਾ ਕਰਦੇ ਆ, ਹੈ ਨਾ। ਹੂੰ ਹੂੰ ਆਪਾਂ ਹੂੰ ਉੱਥੋਂ ਦੇਖਦੇ ਆ ਕਿ ਸਾਨੂੰ ਧਰਮ ਦੀ ਤੇ ਪੰਜਾਬੀ ਦੀ, ਗੁਰਮੁਖੀ ਦੀ ਜਿਹੜੀ ਵਿੱਦਿਆ ਵਾ ਉਹ ਮਿਲਦੀ ਆ। ਹੂੰ ਹੂੰ ਤੇ ਪਰ ਉਹਦੇ ਨਾਲ ਨਾਲ ਯੂਕੇ ਵਿੱਚ ਕਾਫੀ ਸਕਸੈਸਫੁਲ ਐਕਸਪੈਰੀਮੈਂਟ ਰਹੇ ਆ ਪਿਛਲੇ ਕੁਝ ਸਮੇਂ ਦੇ ਵਿੱਚ, ਜਿਹਦੇ ਵਿੱਚ ਟ੍ਰੇਡ ਬੇਸਡ ਲੋਕਾਂ ਨੂੰ ਟ੍ਰੇਨਿੰਗ ਮਿਲਦੀ ਰਹੀ ਆ। ਉਹਦੇ ਹੂੰ ਤੋਂ ਟ੍ਰੇਡ ਮੈਨਸ ਜਿਹੜੇ ਹੈਗੇ ਆ ਉੱਥੋਂ ਆਪਣਾ ਜਿਹੜੇ ਆਪਣੇ ਟ੍ਰੇਡ ਦੇ ਜਿਹੜੇ ਗੋਰਾ ਉੱਥੋਂ ਸਿੱਖ ਕੇ ਬਾਹਰ ਸਕਸੈਸਫੁਲ ਹੁੰਦੇ ਆ, ਆਪਣੇ ਆਪ ਨੂੰ ਐਸਟੈਬਲਿਸ਼ ਕਰਦੇ ਆ। ਸੋ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਤਕਰੀਬਨ ਪਿਛਲੇ 3 ਸਾਲਾਂ ਦੀ 3 ਮਹੀਨਿਆਂ ਦੀ ਜਿਹੜੀ ਮਿਹਨਤ ਉਹ ਰੰਗ ਲਿਆਈ ਆ। ਇਸ ਵੀਕਐਂਡ ਦੇ ਉੱਤੇ ਫਾਈਨਲੀ ਇੱਥੇ AI ਸੈਂਟਰ ਜਿਹੜਾ ਉਹਦੀਆਂ ਕਲਾਸਿਸ ਜਿਹੜੀਆਂ ਸ਼ੁਰੂ ਹੋਈਆਂ। 13 ਸਾਲ ਤੋਂ ਉੱਪਰ ਦੇ ਜਿਹੜੇ ਬੱਚੇ ਆ, ਉਹਨਾਂ ਨੇ ਜਿਹੜੀ ਉਹਨਾਂ ਦੀ ਜਿਹੜੀ ਐਜੂਕੇਸ਼ਨ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਜੂਕੇਸ਼ਨ ਆ, ਉਹ ਸ਼ੁਰੂ ਕੀਤੀ ਗਈ ਆ। ਸ਼ੁਰੂਆਤ ਇਹਦੀ ਇੱਕ 3 ਮਹੀਨੇ ਦਾ ਜਿਹੜਾ ਕਹਿ ਲਓ ਕਿ ਛੋਟਾ ਇੱਕ ਕੋਰਸ ਆ, ਉਹਦੇ ਵਿੱਚ AI ਫੰਡਾਮੈਂਟਲਸ, AI ਦੇ ਜਿਹੜੇ ਹੈਲੂਸੀਨੇਸ਼ਨ ਕੀ ਹੁੰਦੀ ਆ, AI ਦੇ ਉੱਤੇ ਤੁਸੀਂ ਕਿੰਨਾ ਯਕੀਨ ਕਰਨਾ, ਕਿੰਨਾ ਨਹੀਂ ਕਰਨਾ। ਸੋ AI ਦੀ ਗੱਲਬਾਤ ਤਾਂ ਹੋਏਗੀ, ਪਲੱਸ ਠੀਕ ਆ। AI ਤੇ ਸਿੱਖੀ ਦਾ ਸੁਮੇਲ ਕੀ ਆ, AI ਦੇ ਆਪਾਂ ਐਥਿਕਸ ਦਾ ਕਿੱਦਾਂ ਧਿਆਨ ਰੱਖਣਾ, AI ਨੂੰ ਐਥੀਕਲੀ ਕਿੱਦਾਂ ਵਰਤਣਾ, ਉਹ ਚੀਜ਼ਾਂ ਦੀ ਵੀ ਜਿਹੜੀ ਗੱਲਬਾਤ ਉੱਥੇ ਕੀਤੀ ਜਾਏ। ਕਿਉਂਕਿ ਜਦੋਂ ਮੈਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਪੜ੍ਹਦਾ, ਆਪਾਂ ਉਹਦੇ ਉੱਤੇ ਵੱਖ-ਵੱਖ ਜਿਹੜੀ ਲੈਜਿਸਲੇਸ਼ਨਸ ਹੈਗੀਆਂ ਆਉਂਦੀਆਂ ਵਾ। AI ਇੱਕ ਵੱਡੀ ਟੈਕਨੀਕ ਹੈਗੀ ਆ, ਹੈ ਨਾ, ਜਿਹਨੂੰ ਸਾਨੂੰ ਪਤਾ ਫਿਊਚਰ ਨੂੰ ਇਹਨੇ ਬਦਲਣਾ। ਤੇ ਸਾਡਾ ਇਹ ਆਈਡੀਆ ਦੇ ਵਿੱਚ ਇਹ ਆ, ਜਿਹੜੇ ਆਪਣੇ ਪ੍ਰਬੰਧਕ ਆ ਸੱਜਣ, ਉਹਨਾਂ ਦਾ ਇਹ ਹੈ ਕਿ ਜਿਹੜੇ ਸਾਡੇ ਬੱਚੇ ਆ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਫੀਲਡ ਦੇ ਵਿੱਚ ਜਾਣ, ਉਹ ਜਿਹੜੀ ਆਪਣੀ ਵੈਲਿਊਜ਼ ਆ, ਸਿੱਖ ਵੈਲਿਊਜ਼ ਆ, ਜਿਹੜੀ ਸਰਬੱਤ ਦੇ ਭਲੇ ਵਾਲੀ ਆ, ਹੈ ਨਾ, ਉਹਨੂੰ ਲੈ ਕੇ ਸਾਹਮਣੇ ਆਉਣ, ਤਾਂ ਕਿ ਜੋ ਵੀ ਉਹ ਕ੍ਰੀਏਟ ਕਰਨ ਉਹ ਸਰਬੱਤ ਦੇ ਭਲੇ ਦੇ ਲਈ ਹੋਵੇ। ਤੇ ਉਸ ਚੀਜ਼ਾਂ ਨੂੰ ਜੇ ਉਸ ਇਨਫਰਾਸਟਰਕਚਰ ਦੇ ਵਿੱਚ ਹੋਣ, ਤੇ ਉਸ ਚੀਜ਼ਾਂ ਨੂੰ ਜ਼ਰੂਰ ਰੋਕਣ ਜਿਹੜਾ ਦੁਨੀਆ ਦਾ ਵਿਨਾਸ਼ ਕਰ ਰਹੀਆਂ, ਜੋ ਦੁਨੀਆ ਦਾ ਨੁਕਸਾਨ ਕਰਨਗੀਆਂ। ਸੋ ਇਹੀ ਇਹਦਾ ਆਈਡੀਆ ਹੈਗਾ ਸਾਰਾ, ਕਿ ਜਿਹੜੀ ਐਜੂਕੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਜੂਕੇਸ਼ਨ ਆਪਾਂ ਨੂੰ ਇੱਕ ਗੁਰਦੁਆਰੇ ਦੇ ਸੇਫ ਸਪੇਸ ਦੇ ਵਿੱਚ, ਆਪਣੀ ਭਾਸ਼ਾ ਦੇ ਵਿੱਚ, ਆਪਣੇ ਲੋਕਾਂ ਦੇ ਦੁਆਰਾ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਏ। ਸੋ ਜਿਹੜਾ ਸਟਾਫ ਆ ਉਹ ਕਾਫੀ ਵਧੀਆ ਟੀਮ ਆ। ਉਹਦੇ ਵਿੱਚ ਵੱਖ-ਵੱਖ ਕੰਪਨੀਆਂ ਦੇ ਉੱਤੇ ਜਿਹੜੇ ਲੋਕ AI ਦੇ ਫੀਲਡ ਦੇ ਵਿੱਚ ਕੰਮ ਕਰਦੇ ਆ, ਉਹ ਇਕੱਠੇ ਹੋਏ ਆ। ਉਹਨਾਂ ਨੇ ਕਰਿਕੂਲਮ ਜਿਹੜਾ 12 ਹਫ਼ਤੇ ਦਾ ਤਿਆਰ ਕੀਤਾ, ਜਿਨ੍ਹਾਂ ਦੇ ਵਿੱਚ ਵੱਡੀਆਂ ਕੰਪਨੀਆਂ ਦੇ ਕਈ ਹੈਡ ਆਫ AI ਇਨਫਰਾਸਟਰਕਚਰ, ਠੀਕ ਕੋਈ ਆ। ਮੈਨੇਜਰ ਆ, ਹੈ ਨਾ, ਵੱਡੇ ਨਾਂ ਹੈਗੇ ਆ, ਉਹ ਇਕੱਠੇ ਹੋ ਕੇ ਬੱਚਿਆਂ ਨੂੰ ਜਿਹੜੀ ਉਹ ਐਜੂਕੇਸ਼ਨ ਦੇਣਗੇ। ਤੇ ਇਹ ਜਿਹੜੀ ਗੱਲਬਾਤ, ਇਹ ਜਿਹੜੀ ਆ ਐਜੂਕੇਸ਼ਨ ਨਿਰੰਤਰ 3 ਮਹੀਨਿਆਂ ਦੇ ਵਾਸਤੇ 12 ਕੋਰਸਿਸ ਦੇ ਵਿੱਚ ਇਹਨੂੰ ਡਿਵਾਈਡ ਕੀਤੀ ਜਾਏਗੀ। ਸੋ ਪਹਿਲੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਚੁੱਕੀ ਹੈ, ਜਿਹੜੀ ਅਪ੍ਰੈਲ ਦੇ ਪਹਿਲੇ ਹਫ਼ਤੇ ਖਤਮ ਹੋਏਗੀ। ਇਹਦੇ ਵਿੱਚ ਪ੍ਰੋਜੈਕਟਸ, ਬੱਚੇ ਜਿਹੜੇ ਉਹਨੂੰ ਛੋਟੇ-ਛੋਟੇ ਪ੍ਰੋਜੈਕਟਸ ਦਿੱਤੇ ਜਾਣਗੇ, ਤੇ ਉਹ ਪ੍ਰੋਜੈਕਟਸ ਦੀ ਜਿਹੜੀ ਡਿਲੀਵਰੀ ਆ, ਉਹ ਜੋ ਉਹਨਾਂ 'ਚੋਂ ਜਿੱਤਣਗੇ ਉਹਨਾਂ ਨੂੰ ਪ੍ਰਾਈਜ਼ਸ ਆਫ ਕੋਰਸ ਦਿੱਤੇ ਜਾਣਗੇ। ਟਾਈਪ ਆਫ ਲਰਨਿੰਗ ਆ ਉਹਦੇ ਵਿੱਚ। ਵਧੀਆ ਰਾਜ ਕਰਨ ਇੱਕ ਗੱਲ ਇਹ ਆ ਕਿ ਜਦੋਂ ਪਹਿਲੀ ਓਰੀਐਂਟੇਸ਼ਨ ਹੋਈ ਆ, ਉਹਦੇ ਵਿੱਚ ਥੋੜ੍ਹੀ ਬਹੁਤੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਹੋਈ ਆ, ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਸੀ ਉਹ ਵੀ ਬਹੁਤ ਇੰਟਰਸਟਿਡ ਸੀ। ਉਹ ਕਹਿੰਦੇ ਕਿ ਜੇ ਤੁਸੀਂ
ਕਹੋ ਜੇ ਤੁਸੀਂ ਆਗਿਆ ਸਾਨੂੰ ਦਿਓ ਤੇ ਅਸੀਂ ਆਪ ਕਲਾਸ ਵਿੱਚ ਬਹਿ ਜਾਈਏ, ਕਿਉਂਕਿ ਸਾਡੇ ਲਈ ਵੀ ਏਆਈ ਦੀ ਐਜੂਕੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ। ਇੰਪੋਰਟੈਂਟ ਆ। ਸੋ ਇਹਦੇ ਵਿੱਚ ਇਹ ਬੜੀ ਇੰਟਰਸਟਿੰਗ ਇਹ ਜਿਹੜਾ ਤਾਲਮੇਲ ਆ ਇਹ ਆਪਾਂ ਨੂੰ ਦੇਖਣ ਨੂੰ ਮਿਲਿਆ ਵੀ ਬੱਚਿਆਂ ਦੇ ਨਾਲ ਜਿਹੜੇ ਪੇਰੈਂਟਸ ਆ ਉਹ ਵੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਐਜੂਕੇਸ਼ਨ ਜਿਹੜੀ ਉਹ ਲੈ ਰਹੇ ਆ। ਸੋ ਪਹਿਲੀ ਕਲਾਸ ਕੱਲ ਐਤਵਾਰ 18 ਤਰੀਕ ਨੂੰ ਸ਼ੁਰੂ ਹੋਈ ਸੀ। ਸੋ ਬੇਸਿਕ ਸਮਝਾਏਗੇ ਕੀ ਗੱਲ ਬਾਤ ਹੋਈ ਫਿਰ ਏਆਈ ਦੇ ਬਾਰੇ? ਹਾਂਜੀ, ਸੋ ਉਹਦਾ ਜਿਹੜਾ ਕਰਿਕੂਲਮ ਹੈਗਾ ਰਾਜਕਰਨ ਕੋਰਸਿਸ ਦਾ ਉਹ ਆਪਣੇ ਸਾਹਮਣੇ ਆ। ਪਹਿਲੀ ਜਿਹੜਾ ਆਫ ਕੋਰਸ ਇੰਟਰੋਡਕਸ਼ਨ ਟੂ ਏਆਈ, ਆਰਟੀਫਿਸ਼ਲ ਇੰਟੈਲੀਜੈਂਸ ਕੀ ਹੁੰਦੀ ਆ, ਉਹਦੀਆਂ ਟਰਮਸ ਵਿੱਚ ਕਿਹੜੀਆਂ ਹੁੰਦੀਆਂ, ਨੈਚੁਰਲ ਐਨਐਲਪੀ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਕੀ ਹੁੰਦੀ ਆ, ਹੈਲੂਸੀਨੇਸ਼ਨ ਕੀ ਹੁੰਦੀ ਆ, ਮਸ਼ੀਨ ਲਰਨਿੰਗ ਐਮਐਲ ਕੀ ਹੁੰਦੀ ਆ, ਜਿਹੜੇ ਵੱਖ-ਵੱਖ ਐਲਐਲਐਮ ਕੀ ਹੁੰਦੇ, ਲਾਰਜ ਲੈਂਗੁਏਜ ਮਾਡਲ ਕੀ ਹੁੰਦੇ ਆ, ਨਿਊਰਲ ਨੈਟਵਰਕ ਕੀ ਹੁੰਦੇ ਆ, ਬੇਸਿਕ ਟਰਮ ਜਿਹੜੀਆਂ ਉਹ ਤੋਂ ਸ਼ੁਰੂ ਹੋਈਆਂ। ਸੋ ਇਹ ਜਿਹੜਾ ਨਿਰੰਤਰ ਆ ਕੰਮ ਇਹ ਚੱਲਦਾ ਰਹੇਗਾ। ਕੀ ਇਦਾਂ ਦੀਆਂ ਥਾਵਾਂ ਦੇ ਉੱਤੇ ਜਿਹੜੀ ਤੁਸੀਂ ਆਪਣੇ ਪ੍ਰੋਗਰਾਮ ਦੇ ਪਹਿਲਾਂ ਗੱਲ ਕੀਤੀ ਸੀ ਵੀ ਸਿੱਖਾਂ ਦਾ ਆਪਣਾ ਐਲਐਲਐਮ ਹੋਵੇ, ਕੀ ਇੱਥੇ ਇਸ ਬੀਜ ਨੂੰ ਬੋਇਆ ਜਾ ਸਕਦਾ? ਆਈਡੀਆ ਤਾਂ ਰਾਜਕਰਨ ਇਹੀ ਆ ਕਿ ਇਕੱਲਾ ਆਪਣਾ ਹੀ ਐਲਐਲਐਮ ਨਹੀਂ ਆ। ਜੇ ਤੁਸੀਂ ਉਹਦੇ ਆਈਡੀਆ ਸਾਰੇ ਪ੍ਰੋਗਰਾਮ ਦੇ ਆਈਡੀਆ ਦੀ ਗੱਲ ਕਰੋ ਕਿ ਸਾਡਾ ਸਕੋਪ, ਮਿਸ਼ਨ, ਵਿਜ਼ਨ ਇਸ ਪ੍ਰੋਗਰਾਮ ਦੀ ਕੀ ਆ, ਤਾਂ ਉਹਦੇ 'ਚ ਇਹ ਆ ਵੀ ਆਪਣੀ ਲਾਈਫ ਦੇ ਵਿੱਚ ਤਾਂ ਬੱਚੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਜਾਣਕਾਰੀ ਲੈ ਕੇ ਸਕਸੈਸਫੁਲ ਹੋਣ ਹੀ ਹੋਣ, ਪਰ ਨਾਲ ਦੀ ਨਾਲ ਇੱਕ ਕੌਮ ਦਾ ਸਰਮਾਇਆ ਵੀ ਬਣ ਵੀ ਉਹਦੇ ਕੋਲ ਇੰਨੀ ਨੌਲੇਜ ਹੋਏ, ਇੰਨੇ ਸਾਧਨ ਇਕੱਠੇ ਹੋਣ ਤਾਂ ਕਿ ਦੇ ਕੈਨ ਗਿਵ ਬੈਕ ਟੂ ਆਰ ਕਮਿਊਨਿਟੀ, ਹੈ ਨਾ। ਸੋ ਉਹਦੇ ਵਿੱਚ ਇਹ ਹੈ ਕਿ ਕੁਛ ਇੰਟਰਸਟਿਡ ਬੱਚੇ ਹੋਣਗੇ, ਆਮ ਪ੍ਰੀਟੀ ਸ਼ੋਰ, ਜਿਨ੍ਹਾਂ ਦਾ ਇੰਟਰਸਟ ਜਿਹੜਾ ਖਾਸ ਤੌਰ ਦੇ ਉੱਤੇ ਉਹ ਆਪਣੇ ਫੀਲਡ ਦੇ ਵੱਲ ਹੋਊਗਾ, ਆਪਣੇ ਇਤਿਹਾਸ, ਸੱਭਿਆਚਾਰ, ਕਲਚਰ ਦੇ ਵੱਲ ਹੋਊਗਾ, ਤੇ ਕੁਛ ਇੱਦਾਂ ਦੇ ਇੰਸਟੀਚਿਊਟ ਜ਼ਰੂਰ ਸਿਰਜਣਗੇ। ਮੇਰੀ ਪੂਰੀ ਆਸ ਉਮੀਦ ਆ, ਤੇ ਇਸੇ ਆਸ ਉਮੀਦ ਦੇ ਨਾਲ ਹੀ ਇਹ ਪ੍ਰੋਗਰਾਮ ਵੀ ਸ਼ੁਰੂ ਕੀਤੇ ਆ ਕਿ ਉਹਦੇ 'ਚੋਂ ਦੇ ਵਿਲ ਗਿਵ ਬੈਕ ਟੂ ਕਮਿਊਨਿਟੀ, ਤੇ ਆਪਾਂ ਦੇ ਜਿਹੜੇ ਕਮਿਊਨਿਟੀ ਦੇ ਖਾਸ ਤੌਰ ਤੇ ਪ੍ਰੋਜੈਕਟਸ ਆ ਉਹ ਏਆਈ ਦੀ ਅਸਿਸਟੈਂਸ ਦੇ ਨਾਲ ਉਹਨੂੰ ਅੱਗੇ ਲੈ ਕੇ ਆਉਣ, ਕਿਉਂਕਿ ਡਿਵੈਲਪਿੰਗ ਅ ਨਿਊ ਲੀਡਰਸ਼ਿਪ, ਰਾਈਟ। ਸੋ ਇਸ ਰਾਈਟ ਇਹਦੇ ਪਿੱਛੇ। ਜੀ ਜੀ